ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਆਪਣੇ ਪੱਖ ਦੀ ਗੱਲ ਕਰਦੇ ਹਾਂ, ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਆਪਣੇ ਇਤਿਹਾਸ ਨੂੰ ਭਾਵੇਂ ਉਹ ਅਜੋਕਾ ਇਤਿਹਾਸ ਹੋਵੇ ਜਾਂ ਉਹ ਪੁਰਾਤਨ ਇਤਿਹਾਸ ਹੋਵੇ, ਉਹਨੂੰ ਸਾਡੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਲਈ ਜਿਹੜੇ ਮਾਧਿਅਮ ਵਰਤੇ ਜਾਂਦੇ ਨੇ, ਉਹਨਾਂ ਦੇ ਵਿੱਚ ਫਿਲਮਾਂ ਦਾ ਜਿਹੜਾ ਇੱਕ ਸਹਾਰਾ ਲਿਆ ਜਾਂਦਾ ਹੈ। ਉਹ ਹਾਲ ਹੀ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਬਹੁਤ ਚੰਗਾ ਉਹਦੇ ਵਿੱਚ ਹੁੰਗਾਰਾ ਮਿਲਦਾ ਆਮ ਸੰਗਤ ਦੇ ਵੱਲੋਂ। ਤੇ ਇਹਦੇ ਨਾਲ ਜਿਹੜੀਆਂ ਮੂਵੀਜ਼ ਨੇ, ਖਾਸ ਤੌਰ 'ਤੇ ਜਦੋਂ ਅਸੀਂ ਅਜੋਕੇ ਸਮੇਂ ਦੇ ਸਿੱਖ ਸੰਘਰਸ਼ ਵੱਲ ਨਜ਼ਰ ਮਾਰਦੇ ਹਾਂ ਤਾਂ ਉਹਦੇ 'ਤੇ ਪਿਛਲੇ ਸਮੇਂ ਦੇ ਵਿੱਚ ਕਾਫੀ ਮੂਵੀਜ਼ ਸਾਹਮਣੇ ਆਈਆਂ ਨੇ। ਇਸੇ ਲੜੀ ਦੇ ਵਿੱਚ ਇੱਕ ਹੋਰ ਨਵੀਂ ਫਿਲਮ ਜਿਹੜੀ ਕਿ ਲੰਘੀ 8 ਦਸੰਬਰ ਨੂੰ ਰਿਲੀਜ਼ ਹੋਈ ਸੀ, ਇੱਕ ਓਂਕਾਰ, ਉਹ ਵੀ ਰਿਲੀਜ਼ ਹੋਈ ਹੈ। ਇਹ ਵੀ ਅਸੀਂ ਜਾਣਦੇ ਹਾਂ, ਜਿਹੜੇ ਸਾਡੇ ਦਰਸ਼ਕ ਨੇ, ਜੇ ਕਿਸੇ ਨੇ ਨਹੀਂ ਦੇਖੀ ਹੈਗੀ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਵੀ ਦਈਏ ਕਿ ਇਸ ਮੂਵੀ ਨੂੰ ਵੀ ਜਿਵੇਂ ਬੀਤੀਆਂ ਲੰਘੇ ਦਿਨਾਂ ਦੀਆਂ ਕੁਝ ਮੂਵੀਜ਼ ਦੇ ਵਿੱਚ ਜਿਵੇਂ ਪਹਿਲਾਂ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ, ਇਹਦੇ 'ਤੇ ਵੀ ਪਹਿਲਾਂ ਇੰਡੀਆ ਦੇ ਵਿੱਚ ਬੈਨ ਲਗਾਇਆ ਗਿਆ ਤੇ ਹੁਣ ਇਹ ਮੂਵੀ ਇੱਥੇ ਨਾਰਥ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਤੇ ਯੂਰਪ ਦੇ ਵਿੱਚ ਕਈ ਥਾਵਾਂ 'ਤੇ ਰਿਲੀਜ਼ ਹੋ ਚੁੱਕੀ ਹੈ। ਸੋ ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਇੱਕ ਓਂਕਾਰ ਮੂਵੀ ਹੈ, ਇਹਦਾ ਉਦੇਸ਼ ਕੀ ਸੀ, ਸਿੱਖ ਸੰਗਤਾਂ ਤੱਕ ਇਹਦਾ ਮੈਸੇਜ ਕੀ ਹੈ, ਤੇ ਓਵਰਆਲ ਜਿਹੜੀਆਂ ਸਿੱਖ ਸੰਘਰਸ਼ ਦੇ ਨਾਲ ਰਿਲੇਟਡ ਮੂਵੀਜ਼ ਇਸ ਸਮੇਂ ਆ ਰਹੀਆਂ ਨੇ, ਉਹਨਾਂ ਦਾ ਕੀ ਪ੍ਰਭਾਵ ਪੈ ਰਿਹਾ ਹੈ ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਹੈ ਅੱਜ ਦੀ, ਉਹਦੇ ਉੱਪਰ। ਇਸ ਫਿਲਮ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਅਸੀਂ ਇੱਕ ਨਜ਼ਰ ਇਸ ਮੂਵੀ ਦੇ ਟ੍ਰੇਲਰ ਤੇ ਪ੍ਰੋਮੋ ਤੇ ਜ਼ਰੂਰ ਮਾਰ ਲਈਏ। ਉਹ ਤੋਂ ਬਾਅਦ ਅਸੀਂ ਇਸ ਫਿਲਮ ਦੇ ਪ੍ਰੋਡਿਊਸਰ ਨੇ ਜਿਹੜੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ। ਜਾਨਣਾ ਮੈਂ ਅੰਮ੍ਰਿਤਧਾਰੀਆਂ ਨੂੰ ਪਹਿਲਾਂ ਆਪਣੇ ਆਪ ਨੂੰ AK-47 ਵਾਲੇ ਕਹਾਉਂਦੇ ਸੀ, ਅੱਜ ਕੱਲ ਚਿੱਟੇ ਦਾ ਧੰਦਾ ਕਰਦੇ ਨੇ। ਸਿੱਖੀ ਦੇ ਬਹਾਨੇ 'ਚ ਗੁੰਡਾਗਰਦੀ, ਉਹ ਫੱਟੀ ਦਾ ਇਹਦੀਆਂ ਹੱਡੀਆਂ ਟੁੱਟਣ ਦੀ ਆਵਾਜ਼ ਮੇਰੇ ਕੰਨਾਂ 'ਚ ਆਉਣੀ ਚਾਹੀਦੀ। ਜ਼ਰੂਰ ਸਿੰਘਾ ਦਾ ਨਾਲ ਤੈਨੂੰ ਇਤਿਹਾਸ ਚੇਤੇ ਕਰਵਾਏਗਾ। ਜਦ ਤੇਰੇ ਵਰਗੇ ਖੜਕੂਆਂ ਨੇ ਸਰਕਾਰ ਨਾਲ ਪੰਗਾ ਲਿੱਤਾ ਹੈ, ਧਿਆਨ ਰੱਖਿਆ ਸ਼ੁਰੂ। ਮੇਰਾ ਪੁੱਤ ਤਾਂ ਇੱਕ ਸੱਚਾ ਸਿੱਖ ਸੀ। ਉਹ ਗੁਰਸਿੱਖਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ ਹੈ। ਆਪਣੀ ਪੱਗਾਂ ਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਨੱਚਦੇ ਫਿਰਦੇ ਨੇ। ਉਹ ਸੰਤਿਆ ਕੀ ਨਾਂ ਸੀ ਉਹ ਜਿਹੜਾ ਗਾਣਾ ਅੱਜ ਕੱਲ ਬੜਾ ਵੱਜਦਾ ਹੈ ਯਾਰ, 4 ਬੋਤਲ ਵੋਦਕਾ ਕਾ ਮੇਰਾ ਰੋਜ਼ ਕਾ। ਵਿਊਅਰਸ, ਜਿਵੇਂ ਕਿ ਤੁਸੀਂ ਇਸ ਮੂਵੀ ਦੀ ਇੱਕ ਝਲਕ ਦੇਖੀ ਹੈ, ਤਾਂ ਇਸ ਝਲਕ ਦੇ ਵਿੱਚੋਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜਾ ਅਜੋਕਾ ਸਿੱਖ ਸੰਘਰਸ਼ ਹੈ ਉਹਦੇ 'ਤੇ ਆਧਾਰਿਤ ਹੈ ਇਹ ਮੂਵੀ, ਤੇ ਸਿੱਖ ਕਿਰਦਾਰ ਨੂੰ ਹੂਬਹੂ ਸਿੱਖੀ ਸਪਿਰਿਟ ਦੇ ਅਨੁਕੂਲ ਇਸ ਫਿਲਮ ਦੇ ਵਿੱਚ, ਮੂਵੀ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਇੱਕ ਓਂਕਾਰ ਦੇ ਜਿਹੜੇ ਪ੍ਰੋਡਿਊਸਰ ਨੇ ਸਰਦਾਰ ਤਲਵਿੰਦਰ ਸਿੰਘ ਮੁਸਾਫਿਰ, ਉਹ ਸਾਡੇ ਨਾਲ ਅੱਜ ਟੋਰਾਂਟੋ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਤਲਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤਲਵਿੰਦਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਸ ਫਿਲਮ ਇੱਕ ਓਂਕਾਰ ਬਾਰੇ ਹੀ ਜਾਣਨਾ ਚਾਹੂੰਗਾ, ਤੁਹਾਡਾ ਇਸ ਦੇ ਨਾਲ ਜੁੜਿਆ ਹੋਇਆ ਐਕਸਪੀਰੀਅੰਸ, ਤੇ ਕਿਸ ਉਦੇਸ਼ ਦੇ ਨਾਲ, ਕਿਸ ਮੰਤਵ ਦੇ ਨਾਲ ਤੁਸੀਂ ਇਹ ਜਿਹੜੀ ਮੂਵੀ ਹੈ ਉਹ ਤਿਆਰ ਕੀਤੀ ਸੀ, ਤੇ ਆਪਣੇ ਆਪ ਨੂੰ ਕਿੰਨਾ ਕੁ ਇਸ ਸਾਰੇ ਪਾਰਟ ਦੇ ਵਿੱਚ ਤੁਸੀਂ ਸਫਲ ਦੇਖਦੇ ਹੋ ਜਦੋਂ ਅੱਜ ਇਹ ਮੂਵੀ ਰਿਲੀਜ਼ ਹੋ ਚੁੱਕੀ ਹੈ? ਕਿੱਦਾਂ ਦਾ ਹੁੰਗਾਰਾ ਮਿਲ ਰਿਹਾ ਹੈ ਸਿੱਖ ਸੰਗਤਾਂ ਦੇ ਵੱਲੋਂ? ਵੀਰ ਜੀ, ਇਹ ਜਦੋਂ ਮੂਵੀ ਅਸੀਂ ਬਣਾਈ ਸੀ, ਅਸੀਂ ਇਹਦੀ ਸਕ੍ਰਿਪਟਿੰਗ ਕੀਤੀ ਸੀ, ਤੇ ਸਾਨੂੰ ਮੇਨ ਚੀਜ਼ ਸੀ ਕਿ ਬਈ ਅੱਜ ਦੇ ਹਾਲਾਤਾਂ ਨੂੰ ਕਵਰ ਕਰਨਾ ਸੀ। ਅੱਜ ਜੋ ਪੰਜਾਬ 'ਚ ਹਾਲਾਤ ਬਣੇ ਪਏ ਨੇ ਜੀ, ਔਰ ਆਪਣੀ ਕਮਿਊਨਿਟੀ ਦੇ ਨਾਲ ਹੋ ਰਿਹਾ ਧੱਕਾ ਕਹਿ ਲਓ,
ਜਾਂ ਭਾਵੇਂ ਕਿਸਾਨ ਦੇ ਕੋਈ ਜਿੱਦਾਂ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਉਹਨਾਂ ਦੇ ਦੁਆਰਾ ਉਹਨਾਂ ਤੇ ਸ਼ੋਸ਼ਣ ਹੋ ਰਿਹਾ, ਉਹਨਾਂ ਦੀ ਆਤਮ ਹੱਤਿਆ ਹੋ ਰਹੀਆਂ ਨੇ, ਜਾਂ ਫਿਰ ਡਰੱਗਸ ਦਾ ਇਸ਼ੂ ਕਹਿ ਲਓ। ਇਹ ਸਾਰੇ ਇਸ਼ੂ ਸਨ ਜਿਹੜੇ ਸਾਨੂੰ ਇਹ ਪ੍ਰੇਰਿਤ ਕੀਤਾ ਕਿ ਕੋਈ ਐਸਾ ਸਬਜੈਕਟ ਬਣਾਇਆ ਜਾਏ ਜਿਹੜੇ ਸਾਰੀਆਂ ਚੀਜ਼ਾਂ ਤੇ ਰੋਸ਼ਨੀ ਪਾ ਸਕੇ ਜੀ। ਤੇ ਅਸੀਂ ਕਿਸੇ ਹੱਦ ਤੱਕ ਕਾਫੀ ਡੀਪਲੀ ਰਿਸਰਚ ਕਰਕੇ ਪੰਜਾਬ ਦੇ ਹਾਲਾਤ, ਪੰਜਾਬ ਦੇ ਨਿਊਜ਼ਪੇਪਰ, ਪੰਜਾਬ ਦੇ ਲੋਕਾਂ ਨਾਲ ਮਿਲ ਕੇ ਗੱਲਬਾਤ ਸੁਣ ਕੇ, ਮਤਲਬ ਇੱਥੇ ਤੱਕ ਸਾਨੂੰ ਦੇਖਣ ਨੂੰ ਮਿਲਿਆ ਕਿ ਬਈ ਡਰੱਗਸ ਜਿਹੜਾ ਇੱਕ ਇਸ਼ੂ ਹੈ, ਡਰੱਗਸ ਜੇ ਤੁਸੀਂ ਘਰ ਫੋਨ ਕਰੋ ਨਾ, ਮਤਲਬ ਜੇ ਤੁਹਾਨੂੰ ਘਰ ਚਾਹੀਦਾ ਡਰੱਗਸ, ਚਿੱਟਾ ਚਾਹੀਦਾ, ਤਾਂ ਇਟ ਡਿਲੀਵਰਸ ਟੂ ਯੋਰ ਹੋਮ ਜੀ। ਹੁਣ ਦੇਖੋ ਅਸੀਂ ਰਿਸਰਚ ਕੀਤੀ ਵੀ ਇਹ ਡਰੱਗਸ ਆ ਕਿੱਥੋਂ ਰਹੇ, ਤੇ ਇਹ ਸਾਰੀਆਂ ਰਿਸਰਚਾਂ ਸਾਡੀਆਂ ਇੰਨੀਆਂ ਸ਼ੌਕਿੰਗ ਸਨ। it was very important ਕਿ ਆਪਾਂ ਇਹ ਸਾਰੇ ਇਸ਼ੂ ਦਿਖਾਉਂਦੇ। So we managed to make a movie on all these current topics। ਹਾਂਜੀ। ਤੇ ਓਵਰਆਲ ਇਸ ਮੂਵੀ ਦੇ ਵਿੱਚੋਂ ਸਿੱਖ ਸੰਗਤਾਂ ਦੇ ਲਈ ਕੀ ਮੈਸੇਜ ਨਿਕਲ ਕੇ ਆਉਂਦਾ ਹੈ, ਕੀ ਮੈਸੇਜ ਕੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੇ ਮੈਂ ਥੋੜਾ ਜਿਹਾ ਉਸ ਬਾਰੇ ਤੁਹਾਡੇ ਕੋਲੋਂ ਪੁੱਛਾਂ? ਦੇਖੋ, ਇਹ ਮੂਵੀ ਦਾ ਨਾਂ ਸੀ ਏਕ ਓਂਕਾਰ ਦਾ ਰਿਵੋਲੂਸ਼ਨ ਪਾਇਆ। ਮਤਲਬ ਜਿਹੜੀ ਬਾਣੀ ਸਾਡੀ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਸ ਬਾਣੀ ਤੇ ਅਸੀਂ ਤੁਰਦੇ ਹੋਏ ਅਸੀਂ ਆਪਣੇ ਨਾਲ ਹੋ ਰਹੇ ਧੱਕੇ ਦੇ ਬਾਰੇ ਕਿੱਦਾਂ ਅਵੇਕਨ ਹੋ ਸਕਦੇ ਹਾਂ, ਕਿੱਦਾਂ ਜਾਗਰਤ ਹੋ ਸਕਦੇ ਹਾਂ, ਕਿੱਦਾਂ ਇੱਕ ਕ੍ਰਾਂਤੀ ਲਈ ਜਾ ਸਕਦੀ ਹੈ। ਅਸੀਂ ਇਹ ਮੈਸੇਜ ਦਿੱਤਾ। ਹੋਰ ਵੀ ਸਾਡੇ ਕੋਲ ਉਸਦੇ ਵਿੱਚ, ਇਸ ਮੂਵੀ ਦੇ ਵਿੱਚ ਸਾਡੇ ਕੋਲ ਕੁਛ ਇੱਕ ਟਰੈਕਸ ਨਾਲ ਦੇ ਨਾਲ ਚੱਲਦੇ ਸਨ, ਜਿੱਥੇ ਬਈ ਅਸੀਂ ਦਿਖਾਇਆ ਕਿ ਸਾਡੇ ਆਪਣੇ ਬੱਚੇ ਕਿੱਦਾਂ ਸਿੱਖੀ ਤੋਂ ਦੂਰ ਹੋ ਰਹੇ ਨੇ, ਤੇ ਕਿੱਦਾਂ ਜੇ ਬਾਣੀ ਦੇ ਨਾਲ ਉਹਨਾਂ ਨੂੰ ਜੋੜਿਆ ਜਾਏ ਤੇ ਕਿੱਦਾਂ ਉਹ ਵਾਪਸ ਆਪਣੇ ਡਿਸਪਲਿਨ ਤੇ ਵਾਪਸ ਚੜਾਏ ਜਾ ਸਕਦੇ ਨੇ। ਸੋ ਦੇਰ ਆਰ ਫਿਊ ਥਿੰਗਸ ਆਪਾਂ ਇਸ ਮੂਵੀ ਨੂੰ ਟੱਚ, ਬਹੁਤ ਸਾਰੇ ਇਸ਼ੂ ਸਨ ਜੋ ਇਸ ਮੂਵੀ ਦੇ ਦੁਆਰਾ ਆਪਾਂ ਟੱਚ ਕੀਤੇ ਨੇ। ਤੇ ਅੱਗੇ ਇਹ ਤੁਹਾਨੂੰ ਪਤਾ ਜਿੱਦਾਂ 8 ਤਰੀਕ ਨੂੰ ਆਪਾਂ ਰਿਲੀਜ਼ ਕੀਤੀ ਹੈ, ਇੰਡੀਆ 'ਚ ਬੈਨ ਹੋਈ, ਫਿਰ ਬੈਨ ਤੋਂ ਬਾਅਦ ਅਸੀਂ ਟ੍ਰਿਬਿਊਨਲ ਗਏ, ਟ੍ਰਿਬਿਊਨਲ ਤੇ ਵੀ ਬੈਨ ਹੋਈ, ਫਿਰ ਅਸੀਂ ਕੋਰਟ ਦੇ ਦੁਆਰਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਸਾਨੂੰ ਪੈਨਲ ਹੀ ਨਹੀਂ ਦਿੱਤਾ। ਮਤਲਬ ਕਿ ਉਹਨਾਂ ਨੇ ਸਾਨੂੰ ਜੱਜ ਹੀ ਨਹੀਂ ਦਿੱਤੇ ਕਿ ਵੀ ਡੋਂਟ ਹੈਵ ਅ ਪੈਨਲ, ਪੈਨਲ ਬਣੂਗਾ ਕਰੂਗਾ, ਸੋ ਉਹਨਾਂ ਵੱਲੋਂ ਤਾਂ ਇੱਕਦਮ ਹੀ 0% ਜ਼ੀਰੋ, ਮਤਲਬ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਰਿਹਾ ਇੰਡੀਆ ਦੀ ਗਵਰਨਮੈਂਟ ਜਾਂ ਸੈਂਸਰ ਵੱਲੋਂ। ਸੋ ਵੀ ਵਰ ਏਬਲ ਟੂ, ਮੈਂ ਇੱਥੇ ਫਿਰ ਸਾਨੂੰ ਜਦੋਂ ਦੂਜੀ ਸਾਡੀ ਲੜਾਈ ਸੀਗੀ ਵੀ ਅਸੀਂ ਆਪਾਂ ਪ੍ਰਦੇਸ਼ਾਂ 'ਚ ਕਿੱਦਾਂ ਲੈ ਕੇ ਆਈਏ ਮੂਵੀ ਜੀ, ਫਿਰ ਸਾਨੂੰ ਜਿਹੜੇ ਡਿਸਟਰੀਬਿਊਟਰਾਂ ਨਾਲ ਵਾਹ ਪੈ ਗਿਆ ਸਾਡੇ, ਸੋ ਕਿਤੇ ਨਾ ਕਿਤੇ ਏਦਾਂ ਨਾ ਕਿ ਇਹੋ ਜਿਹੇ ਇਸ਼ੂ ਵਾਸਤੇ ਸਾਡੇ ਕੋਲੋਂ ਪਰਫੈਕਟ ਡਿਸਟਰੀਬਿਊਟਰਸ ਹੈ ਨਹੀਂ, ਕੋਈ ਹੱਥ ਪਾਉਣਾ ਨਹੀਂ ਚਾਹੁੰਦਾ, ਸਭ ਡਰਦੇ ਨੇ ਸਾਰਿਆਂ ਨੂੰ ਇਹ ਵੀ ਕੋਈ ਕਾਮੇਡੀ ਹੈ ਜਾਂ ਕੋਈ ਸਟਾਰ ਕਾਸਟ ਨੂੰ ਲੈ ਕੇ ਆਪਣਾ ਜੇ ਮੂਵੀ ਹੈ ਤਾਂ ਹੀ ਉਹ ਚੱਲੂਗੀ। ਸਬਜੈਕਟ ਬੇਸਡ ਮੂਵੀ ਜਿਸ 'ਚ ਮੀਨਿੰਗ ਹੈ, ਜਿਸ 'ਚ ਸਾਡੀ ਫਿਲੋਸਫੀ ਬਾਰੇ ਗੱਲ ਹੁੰਦੀ ਹੈ, ਇਹ ਮਤਲਬ ਸਾਨੂੰ ਬੇਵਕੂਫ ਸਮਝਦੇ ਨੇ ਕਿ ਵੀ ਇਹ ਸਬਜੈਕਟ ਉੱਤੇ ਸਿੱਖੀ ਤੇ ਤੁਸੀਂ ਫਿਲਮ ਬਣਾਈ ਕਿਉਂ ਹੈ, ਸੋ ਸਾਨੂੰ ਡਿਸਟਰੀਬਿਊਟਰ ਲੱਭਣਾ ਬਹੁਤ ਮੁਸ਼ਕਿਲ ਪੈ ਗਿਆ। ਕਹਿੰਦੇ ਜਿਹੜੀ ਮੂਵੀ ਬਣਾਈ ਹੈ ਤੁਸੀਂ ਉਹ 'ਚ ਬਹੁਤ ਸੱਚ ਦਿਖਾਇਆ, ਬਹੁਤ ਸਾਰੀਆਂ ਗਵਰਨਮੈਂਟ ਦੀਆਂ ਕਰਤੂਤਾਂ ਤੁਸੀਂ ਦਿਖਾਈਆਂ, ਉਹ ਸਾਨੂੰ ਤਕਲੀਫ ਦੇਣਗੇ, ਹੈ ਨਾ ਜੀ, ਉਹ ਸਾਡੇ ਤੇ ਕੇਸ ਪਾਉਣਗੇ, ਸਾਨੂੰ ਕੋਈ ਤਕਲੀਫ ਦੇਣਗੇ, ਹੋ ਸਕਦਾ ਮਤਲਬ ਲੋਕਾਂ ਕਿਹਾ ਸਾਨੂੰ ਪੱਥਰ ਪੈ ਜਾਣਗੇ ਸਾਡੇ ਉਸ ਤੇ। ਸੋ ਵੀ ਫਿਰ ਆਪਾਂ ਕੀ ਵੱਖਰੇ ਵੱਖਰੇ ਡਿਸਟਰੀਬਿਊਟਰ ਲੱਭ ਕੇ 5 ਥਾਂ ਜਿੱਦਾਂ ਆਪਾਂ ਰਿਲੀਜ਼ ਕੀਤੀ 5 ਦੇਸ਼ਾਂ 'ਚ। ਸੋ ਵੀ ਵਰ ਕੁਆਇਟ ਸੋ ਕਈ ਕਿਤੇ ਨਾ ਕਿਤੇ ਪੋਲੀਟਿਕਸ ਸਾਡੇ ਨਾਲ ਚੱਲਦੀ ਹੋਈ ਇਸ ਫਿਲਮ ਦਾ ਨਾਮ ਜੀ। ਬਿਲਕੁਲ ਤਲਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਪੋਲੀਟਿਕਸ ਇਸ ਇਸ਼ੂ ਦੇ ਨਾਲ ਵੀ ਜ਼ਰੂਰ ਜੁੜੀ ਹੋਈ ਹੈ, ਜਿੱਥੇ ਅਸੀਂ ਦੇਖਦੇ ਹਾਂ ਜਿਹੜੀਆਂ ਪਹਿਲਾਂ ਵੀ ਮੂਵੀਜ਼ ਰਿਲੀਜ਼ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਜਦੋਂ ਮੂਵੀ ਰਿਲੀਜ਼ ਹੁੰਦੀ ਹੈ ਪਹਿਲਾਂ ਉਹ ਉੱਥੇ ਬੈਨ ਕਰ ਦਿੱਤੀ ਜਾਂਦੀ ਹੈ। ਭਾਰਤ ਦੇ ਵਿੱਚ ਸੈਂਸਰ ਬੋਰਡ ਦੇ ਵੱਲੋਂ ਜੁਡੀਸ਼ਰੀ ਦੇ ਥਰੂ ਵੀ ਕੋਸ਼ਿਸ਼ ਹੁੰਦੀ ਹੈ, ਪਰ ਕੋਈ ਸਫਲਤਾ ਨਹੀਂ ਮਿਲਦੀ ਹੈਗੀ। ਤੇ ਹੋਰ ਜਿੱਥੇ ਇੱਦਾਂ ਦੀਆਂ ਤੁਸੀਂ ਔਕੜਾਂ ਦੱਸੀਆਂ ਨੇ ਵੀ ਬਾਹਰ ਜਦੋਂ ਅਸੀਂ ਆਉਂਦੇ ਹਾਂ ਤੇ ਡਿਸਟਰੀਬਿਊਟਰਸ ਵੱਲੋਂ ਵੀ ਕਿਤੇ ਨਾ ਕਿਤੇ ਪੈਰ ਪਿਛਾਂਹ ਖਿੱਚਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ। ਹੋਰ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਕੀ ਕਹਿਣਾ ਚਾਹੋਗੇ, ਕਿੱਦਾਂ ਦੀਆਂ ਔਕੜਾਂ ਹੋਰ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਬੰਦਾ ਇੱਦਾਂ ਦੇ ਪ੍ਰੋਜੈਕਟ ਨੂੰ ਛੂਹੰਦਾ? ਤੇ ਉਹਦੇ ਨਾਲ ਇਹ ਵੀ ਮੈਂ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਤੇ ਇੰਨੀਆਂ ਔਕੜਾਂ ਤੋਂ ਬਾਅਦ ਜਦੋਂ ਤੁਸੀਂ ਇੱਕ ਪ੍ਰੋਜੈਕਟ ਤਿਆਰ ਕਰਦੇ ਹੋ, ਉਹਨੂੰ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹੋ, ਤਾਂ ਫਿਰ ਸਿੱਖ ਸੰਗਤ ਦੀ ਉਸ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ, ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਰ, ਹੁਣ ਇਹ ਜ਼ਿੰਮੇਵਾਰੀ ਤੇ ਹਰ ਇੱਕ ਉਹ ਬੰਦੇ ਦੀ ਹੈ ਜੋ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ। ਆਪਾਂ ਮੂਵੀ ਦਾ ਟਾਈਟਲ ਏਕ ਓਂਕਾਰ ਪਾਇਆ ਤੇ ਉਹ 'ਚ ਆਪਾਂ ਬਾਣੀ
ਨੂੰ ਲੈ ਕੇ ਹੀ ਆਪਾਂ ਚੱਲੇ ਹਾਂ। ਜੀ ਹੁਣ ਏਦਾਂ ਨਾ ਕਿ ਜੇ ਅਸੀਂ ਆਪ ਹੀ ਆਪਣੀ ਫਿਲਾਸਫੀ ਦੀ ਰੱਖਿਆ ਨਾ ਕੀਤੀ ਤਾਂ ਫਿਰ ਇਹ ਫਿਲਾਸਫੀ ਜੋ ਬੰਦੇ ਖਤਮ ਕਰ ਦੇਣਾ ਚਾਹੁੰਦੇ ਨੇ ਉਹ ਫਿਰ ਕਿਤੇ ਨਾ ਕਿਤੇ ਕਾਮਯਾਬ ਹੋ ਜਾਣਗੇ, ਹੈ ਨਾ। ਹੁਣ ਬਹੁਤ ਸਾਰੀਆਂ ਮੂਵੀਆਂ ਨੇ, ਉਹ 'ਚ ਕੀ ਪਰੋਸਿਆ ਜਾ ਰਿਹਾ, ਕਿਹੋ ਜਿਹਾ ਗੰਦ, ਕਿਹੋ ਜਿਹੀ ਮੈਂਟੈਲਿਟੀ ਸਾਡੇ ਬੱਚਿਆਂ ਤੱਕ ਪਹੁੰਚਾਈ ਜਾ ਰਹੀ ਹੈ ਨਾ। ਇਹ ਮੈਂਟੈਲਿਟੀ ਸਾਨੂੰ ਰੋਕਣ ਦੀ ਬਹੁਤ ਜ਼ਿਆਦਾ ਐਮਰਜੈਂਸੀ ਜ਼ਰੂਰਤ ਹੈ ਕਿ ਇਹਨੂੰ ਰੋਕੀਏ ਅਸੀਂ। ਐਂਡ ਜਿੱਦਾਂ ਦੇ ਸਾਡੇ ਵਿਚਾਰਧਾਰਾ ਵਾਲੀਆਂ ਫਿਲਮਾਂ ਨੇ ਜਾਂ ਪ੍ਰੋਜੈਕਟਸ ਨੇ, ਹੋਰ ਵੀ ਕਈ ਮੀਡੀਆ ਦੇ ਪੱਧਰ ਨੇ ਜਿੱਥੋਂ ਅਸੀਂ ਆਪਣੀ ਗੱਲ ਕਰਨੇ ਆ, ਉਸਨੂੰ ਸਿੱਖ ਸੰਗਤ ਨੂੰ ਸਪੋਰਟ ਕਰਨਾ ਚਾਹੀਦਾ। ਸਾਡੀ ਆਪਣੀ ਸੰਗਤ ਨੂੰ ਇਹ ਸੈਂਸਰ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ, ਤੁਸੀਂ ਬੈਨ ਕੀਤੀ ਤੇ ਅਸੀਂ ਹਿੱਟ ਕਰਕੇ ਵਿਖਾਤੀ ਜੀ, ਕਿਉਂਕਿ ਤਾਂ ਹੀ ਫਿਰ ਏਦਾਂ ਦਾ ਸੈਕਿੰਡ ਕੋਈ ਬੰਦਾ ਉੱਠੂਗਾ ਜਾਂ ਅਸੀਂ ਫੇਰ ਹਿੰਮਤ ਕਰਾਂਗੇ ਕਿ ਅਸੀਂ ਚਲੋ ਆਪਾਂ ਜੋ ਇੱਕ ਪ੍ਰਯਤਨ ਕੀਤਾ ਉਹ ਕਾਮਯਾਬ ਹੋਇਆ, ਸੋ ਵੀਲ ਮੇਕ ਦ ਨੈਕਸਟ ਪ੍ਰੋਜੈਕਟ ਟੂ। ਸੋ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਇਹ ਸਮਝੀਏ ਕਿ ਬਈ ਆਪਣੇ ਕੌਮ ਨੂੰ ਅਸੀਂ ਇਹ ਪੱਧਰ ਤੇ ਅਸੀਂ ਫੇਲ ਹੋ ਰਹੇ ਹਾਂ, ਕਿਉਂਕਿ ਦੇयर ਇਜ਼ ਨੋ ਡਿਸਟ੍ਰੀਬਿਊਸ਼ਨ। ਕੁਛ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਜੋ ਇੱਕ ਪੈਨਲ ਬਣਾ ਸਕਣ ਕਿ ਜਿਹੜਾ ਜਿੱਦਾਂ ਪ੍ਰਦੇਸ਼ਾਂ 'ਚ ਰਿਲੀਜ਼ ਕਰਨ ਵਾਸਤੇ ਇਹ ਫਿਲਮਾਂ ਨੂੰ ਇੱਕ ਪੈਨਲ ਬਣਿਆ ਹੋਵੇ, ਕੁਛ ਲੋਕ ਜੁੜੇ ਹੋਣ ਕਿ ਜੋ ਆਪ ਹੀ ਪ੍ਰਮੋਟ ਕਰਨ ਗੁਰਦੁਆਰਿਆਂ ਨੂੰ। ਪਤਾ ਸਾਨੂੰ ਗੁਰਦੁਆਰਿਆਂ ਤੋਂ ਚੰਗਾ ਰਿਸਪੌਂਸ ਮਿਲਿਆ ਡੈਫੀਨੇਟਲੀ। ਕੈਨੇਡਾ 'ਚ ਬੈਠਾ ਮੈਂ, ਮਲਟਨ ਗੁਰਦੁਆਰੇ, ਇੱਥੇ ਡਿਕਸੀ ਗੁਰਦੁਆਰੇ, ਮੈਂ ਕੱਲ ਸੰਗਤ ਅੱਗੇ ਅਰਦਾਸ ਅਸੀਂ ਕਰਨੀ ਹੈ, ਫਿਰ ਪਰਸੋਂ ਡਿਕਸੀ ਗੁਰਦੁਆਰੇ ਜਾਣਾ। ਸੋ ਇੱਥੇ ਦੇ ਜਿਹੜੇ ਰੇਡੀਓ ਚੈਨਲ ਨੇ, ਜਿਹੜੇ ਸਾਡੇ ਵਿਚਾਰਧਾਰਾ ਨਾਲ ਜੁੜੇ ਚੈਨਲ ਨੇ, ਉਹਨਾਂ ਨੇ ਵੀ ਚੰਗੀ ਪ੍ਰਮੋਸ਼ਨ ਕੀਤੀ ਹੈ। ਬਟ ਅਗੇਨ ਸਾਨੂੰ ਫਿਰ ਇੱਥੇ ਇਹ ਲੈਵਲ ਜਿਹੜਾ ਹਾਈ ਲੈਵਲ ਹੈ ਨਾ, ਉੱਥੇ ਸਾਡੇ ਆਪਣੇ ਬੰਦੇ ਬਹਿਣੇ ਚਾਹੀਦੇ ਨੇ ਥੋੜਾ ਇਹੋ ਜਿਹਾ ਜਦੋਂ ਕੋਈ ਇਸ਼ੂ ਆਉਂਦੀ ਹੈ ਫਿਲਮ ਤੇ ਉਹਨੂੰ ਜਲਦੀ ਸਿਨੇਮੇ ਮਿਲ ਸਕਣ, ਉਹ ਜਲਦੀ ਪ੍ਰਮੋਟ ਹੋ ਸਕੇ, ਉਹ ਲੋਕਾਂ ਤੱਕ ਪਹੁੰਚ ਸਕੇ। ਤੇ ਵਿਚਲੇ ਜਿਹੜੇ ਦਲਾਲ ਨੇ ਤੇ ਵਿਚਲੇ ਜਿਹੜੇ ਰਾਜਨੀਤੀ ਕਰਨ ਲਈ ਲੋਕ ਬੈਠੇ ਨੇ, ਉਹ ਪੈਸੇ ਲੈ ਲੈਂਦੇ ਨੇ ਪਰ ਉਹਨਾਂ ਨੇ ਤੁਹਾਨੂੰ ਸਪੋਰਟ ਨਹੀਂ ਕਰਨੀ, ਉਹਨਾਂ ਨੇ ਉਹ ਸਲੋਟਸ ਹੀ ਨਹੀਂ ਚਲਾਣੇ। ਹੁਣ ਅਸੀਂ ਪੂਰੀ ਪ੍ਰਮੋਸ਼ਨ ਦੀ ਮਤਲਬ ਜਿੱਥੇ ਰੁਪਈਆ ਲੱਗਦਾ 10 ਰੁਪਏ ਖਰਚੇ ਨੇ, ਬਟ ਪ੍ਰਮੋਸ਼ਨ ਲੈਵਲ ਅਗੇਨ ਉੱਥੇ ਕਿਤੇ ਨਾ ਕਿਤੇ ਚੋਰੀ ਹੋ ਜਾਂਦੀ। ਸੈਕੰਡ ਫਿਰ ਸਿਨੇਮਾ ਸਾਨੂੰ ਨਹੀਂ ਮਿਲਦੇ। ਸੋ ਦੇਰ ਆਰ ਕੁਆਇਟ ਅ ਫਿਊ ਇਸ਼ੂਜ਼ ਜੋ ਪ੍ਰਦੇਸ਼ਾਂ 'ਚ ਸਾਨੂੰ ਮੇਰੇ ਖਿਆਲ 'ਚ ਜੇ ਸਾਡੇ ਸਿੱਖ ਕੋਈ ਐਸੀ ਯੂਨਿਟੀ ਅਸੀਂ ਪੈਦਾ ਕਰੀਏ ਜਿੱਥੇ ਅਸੀਂ ਆਪਣੀਆਂ ਮੂਵੀਆਂ ਜਾਂ ਆਪਣੀ ਗੱਲਬਾਤ ਬਹੁਤ ਮਤਲਬ ਸੁਚੱਜੇ ਢੰਗ ਨਾਲ ਪਹੁੰਚਾ ਸਕੀਏ ਹਰ ਇੱਕ ਆਪਣੀ ਸਿੱਖ ਸੰਗਤ ਤੇ, ਇਹਦਾ ਦਾ ਕੁਝ ਇੱਕ ਪੈਨਲ ਡੈਫੀਨੇਟਲੀ ਹੋਣਾ ਚਾਹੀਦਾ ਮੈਨੂੰ। ਜੀ ਜ਼ਰੂਰ, ਬਿਲਕੁਲ ਜਿਹੜਾ ਤੁਸੀਂ ਸੁਝਾਅ ਪੇਸ਼ ਕੀਤਾ ਹੈ ਇਹਦੇ ਤੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਣ ਦੀ ਲੋੜ ਹੈ। ਜਿਹੜੇ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਇਹ ਬੇਨਤੀ ਹੈ ਕਿ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਤੇ ਜਿਵੇਂ ਤਲਵਿੰਦਰ ਸਿੰਘ ਜੀ, ਇਹ ਜਿਹੜੀ ਮੂਵੀ ਹੈ ਇਹ 8 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਮੈਂ ਥੋੜਾ ਜਿਹਾ ਜਦੋਂ ਅਸੀਂ ਇੱਥੇ ਨਾਰਥ ਅਮਰੀਕਾ ਦੇ ਵਿੱਚ ਗੱਲ ਕਰਦੇ ਹਾਂ, ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ, ਤੇ ਸੰਗਤ ਦੇ ਵੱਲੋਂ ਜਾਂ ਜਿਹੜੇ ਦਰਸ਼ਕ ਇਸ ਮੂਵੀ ਨੂੰ ਦੇਖ ਕੇ ਬਾਹਰ ਆ ਰਹੇ ਆ ਉਹਨਾਂ ਦੇ ਵੱਲੋਂ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ? ਰਿਸਪੌਂਸ ਵੀਰ ਜੀ ਬਹੁਤ ਚੰਗਾ ਰਿਸਪੌਂਸ ਹੈ, ਕਿਉਂਕਿ ਆਪਾਂ ਇਹ ਜਿਹੜੀ ਮੂਵੀ ਬਣਾਈ ਹੈ ਨਾ ਇਹ 'ਚ ਬਹੁਤ ਬਰੀਕੀ ਦੇ ਨਾਲ ਅਸੀਂ ਕੰਮ ਕੀਤਾ। ਸਾਡੀ ਪੂਰੀ ਟੀਮ ਨੇ, ਖਾਸ ਕਰਕੇ ਸਾਡੇ ਡਾਇਰੈਕਟਰ ਰਾਜ ਸ਼ਰਮਾ ਜੀ ਨੇ ਜੀ, ਔਰ ਸਾਡੀ ਜਿਹੜੀ ਟੀਮ ਸੀ ਸਕ੍ਰਿਪਟਿੰਗ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਬਾਣੀ, ਫਿਰ ਅਸੀਂ ਜੋ ਇੱਥੇ ਸ਼ਬਦ ਪਾਏ ਨੇ ਉਹ 'ਚ ਦਲੇਰ ਮਹਿੰਦੀ ਭਾਜੀ ਨੇ ਇੱਕ ਸ਼ਬਦ ਗਾਇਆ, ਕਵਨ ਗੁੱਤ ਪ੍ਰਾਨਪਤ, ਜੋ ਅਸੀਂ ਇੱਥੇ ਦਿਖਾਇਆ ਨੰਦੇੜ ਹਜ਼ੂਰ ਸਾਹਿਬ ਜੀ, ਉੱਥੇ ਸ਼ੂਟਿੰਗ ਕੀਤੀ ਹੈ। ਤੇ ਫਸਟ ਟਾਈਮ ਕੈਮਰਾ ਅਸੀਂ ਅੰਦਰ ਲੈ ਕੇ ਗਏ। ਬਾਬਾ ਕੁਲਵੰਤ ਸਿੰਘ ਜੀ ਉੱਥੇ ਜਥੇਦਾਰ ਨੇ, ਉਹਨਾਂ ਨੇ ਅਲਾਓ ਕੀਤਾ ਤੇ ਅਸੀਂ ਅੰਦਰਲਾ ਪੂਰਾ ਜਿੱਥੇ ਸ਼ਸਤਰ ਦੇ ਦਰਸ਼ਨ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ। ਇੰਪੋਰਟੈਂਟ ਹੈ ਕਿ ਇਹ 'ਚ ਮੈਸੇਜ ਕੀ ਹੈ, ਮੇਕਿੰਗ ਇੱਕ ਪਾਰਟ ਹੈ, ਟੈਕਨੀਕਲੀ ਬਹੁਤ ਸਾਊਂਡ ਮੂਵੀ ਸਾਰਿਆਂ ਦਾ, ਸਾਰੇ ਹਰ ਇੱਕ ਏਜ ਗਰੁੱਪ ਨੇ ਇਹਨੂੰ ਦੇਖਿਆ ਤੇ ਰਿਸਪੌਂਸ ਬਹੁਤ ਚੰਗਾ, ਬਹੁਤ ਹੀ ਪੋਜ਼ਿਟਿਵ। ਤੁਸੀਂ ਆਪ ਦੇਖ ਕੇ ਤੈਅ ਕਰਨਾ ਹੈ ਨਾ, ਤੁਸੀਂ ਵੀ ਦੇਖੋ ਤੇ ਹੋਰ ਵੀ ਸਿੱਖ ਸੰਗਤਾਂ ਸਾਡੀਆਂ ਦੇਖਣ ਜੋ ਵੀ ਰਿਲੇਟਿਡ ਟੂ ਆਪਣਾ ਅਸੀਂ ਜਿਹੜੇ ਚਾਹੁੰਦੇ ਹਾਂ ਕਿ ਇਹੋ ਜਿਹੇ ਸਬਜੈਕਟ ਬਾਹਰ ਆ ਸਕਣ। ਸੋ ਵੀ ਹੈਵ ਟੂ ਇਹਨੂੰ ਸਪੋਰਟ ਕਰਨਾ ਪਊਗਾ ਇਸ ਮੂਵੀ ਨੂੰ। ਸੋ ਓਵਰਆਲ ਦ ਰਿਸਪੌਂਸ ਇਜ਼ ਵੈਰੀ ਗੁੱਡ, ਬਟ ਥੋੜਾ ਏਦਾਂ ਕਿ ਨਾਲ 2-1 ਮੂਵੀਆਂ ਚੱਲ ਰਹੀਆਂ ਨੇ ਜਿੱਦਾਂ ਪੰਜਾਬੀ ਤੇ ਉਹ ਨਾਲ ਕੀ ਹੁੰਦਾ ਕਿ ਸਾਡੀ ਪਬਲਿਕ ਡਿਸਟਰੈਕਟ ਹੁੰਦੀ ਆਪਣੀ ਸੰਗਤ ਇੱਧਰ ਜਾਂਦੀ ਹਾਸੇ ਜਾਂ ਕਾਮੇਡੀ ਵੱਲ ਵਟੇਵਾ। ਪਰ ਇਹ ਜਿਹੜੀ ਸਿਧਾਂਤਕ ਮੂਵੀਆਂ ਨੇ
ਇਹਨਾਂ ਨੂੰ ਜ਼ਿਆਦਾ ਸਪੋਰਟ ਦੀ ਲੋੜ ਹੈ ਨਾ। ਐਂਡ ਆਲਵੇਜ਼ ਜੋ ਵੀ ਏਦਾਂ ਦੀਆਂ ਮੂਵੀਆਂ ਬਣੀਆਂ ਨੇ ਉਹ ਟੌਪਸ ਹਨ, ਹਮੇਸ਼ਾ ਹੀ ਟੌਪਸ ਹਨ। ਇਹ ਇੱਕ ਨਹੀਂ, ਸਾਡਾ ਹੱਕ ਵੀ ਲਾ ਲਓ ਜਾਂ ਤੂਫਾਨ ਸਿੰਘ ਵੀ ਲਾ ਲਓ ਜਾਂ ਬਲੱਡ ਸਟਰੀਟ ਵੀ ਲਾ ਲਓ, ਇਹੋ ਜਿਹੀ ਜਿਹੜੀਆਂ ਮੂਵੀਆਂ, ਧਰਮਜੋਤ ਮੋਰਚਾ, ਇਹ ਟੈਕਨੀਕਲੀ ਬੜੀ ਸਾਊਂਡ ਬਣੀਆਂ ਨੇ, ਬਹੁਤ ਸੁੰਦਰ ਤਰੀਕੇ ਦੇ ਨਾਲ ਫਿਲਮਾਈਆਂ ਗਈਆਂ ਨੇ। ਬਟ ਇੰਪੋਰਟੈਂਟ ਹੈ ਆਪਾਂ ਜਦੋਂ ਉਹਨੂੰ ਸਪੋਰਟ ਕਰੀਏ ਤਾਂ ਹੀ ਉਹਦਾ ਮੀਨਿੰਗ ਬਣਦਾ। what cause it has been made is to viewer ਤੱਕ ਉਹ ਪਹੁੰਚ ਸਕੇ ਉਹ ਚੀਜ਼। ਹੁਣ ਸਾਡੇ ਵਿਊਆਂ ਉੱਤੇ ਹੈਗਾ ਅਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਦੇਖੀਏ ਤੇ ਇਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰੀਏ। ਜੀ ਬਿਲਕੁਲ ਤਲਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਪਹਿਲਾਂ ਵੀ ਇਸ ਕੰਸੈਪਟ ਦੇ ਉੱਪਰ, ਇਸ ਆਈਡੀਓਲੋਜੀ ਦੇ ਨਾਲ ਸੰਬੰਧਿਤ ਮੂਵੀਜ਼ ਆਈਆਂ ਨੇ, ਉਹ ਟੈਕਨੀਕਲੀ ਕਾਫੀ ਸਾਊਂਡ ਸੀਗੀਆਂ, ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਉਸ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਬੰਦੇ ਹੁੰਦੇ ਆ, ਉਹਨਾਂ ਦੇ ਹਮੇਸ਼ਾ ਇੱਦਾਂ ਦੇ ਕੰਸਰਨ ਹੁੰਦੇ ਆ, ਜਿਵੇਂ ਦੇ ਤੁਸੀਂ ਵੀ ਪ੍ਰਗਟ ਕੀਤੇ ਆ ਕਿ ਇੱਦਾਂ ਡਿਸਟਰੀਬਿਊਸ਼ਨ ਦੇ ਵਿੱਚ ਵੀ ਮਸਲਾ ਆਇਆ ਅਤੇ ਉੱਥੇ ਪਿੱਛੇ ਵੀ ਬੈਨ ਕੀਤੀ ਗਈ ਹੈ। ਮਤਲਬ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਾਰੇ ਪਾਰਟ ਨੂੰ। ਸੋ ਹੋਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਜਿਵੇਂ ਤੁਸੀਂ ਇੱਕ ਸਟਾਰ ਕਾਸਟ ਦੀ ਗੱਲ ਕੀਤੀ ਸੀ, ਜਾਂ ਹੋਰ ਅਸੀਂ ਇਹਨਾਂ ਪ੍ਰੋਜੈਕਟਸ ਦੇ ਵਿੱਚ ਕੀ ਇੰਪਰੂਵ ਕਰਕੇ ਪੇਸ਼ ਕਰ ਸਕਦੇ ਹਾਂ। ਇੱਕ ਸੁਝਾਅ ਤੁਸੀਂ ਦਿੱਤਾ ਹੈ ਪੈਨਲ ਬਣਾਉਣ ਦਾ, ਹੋਰ ਕੀ ਸੁਝਾਅ ਤੁਹਾਡੇ ਵੱਲੋਂ ਜਾਂ ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਪਰੂਵ ਕੀਤਾ ਜਾ ਸਕਦਾ ਹੈ? ਕੀ ਸਟਾਰ ਕਾਸਟ ਲੈ ਕੇ ਵੀ ਮੂਵੀ ਬਣਾਈ ਜਾ ਸਕਦੀ ਹੈ ਇੱਦਾਂ ਦੀ, ਤੇ ਫਿਰ ਉਹਦੇ ਚਾਂਸਸ ਜ਼ਿਆਦਾ ਹੋਣਗੇ ਇੱਥੇ ਸੰਗਤ ਨੂੰ ਜਾਂ ਦਰਸ਼ਕਾਂ ਨੂੰ ਅਟਰੈਕਟ ਕਰਨ ਦੇ? ਦੇਖੋ, ਸਟਾਰ ਕਾਸਟ ਏਦਾਂ ਨਾ ਸਰ ਕਿ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹੜਾ ਦਰਸ਼ਕ ਜੁੜਦੇ ਨੇ, ਬਟ ਪਹੁੰਚ ਹੋ ਕੇ ਸਾਡੇ ਕੋਲ ਜਿਹੜੇ ਸਟਾਰ ਕਾਸਟ ਨੇ ਉਹ ਉਹੀ ਨੇ ਜਿਹੜੇ ਆਲਰੇਡੀ ਜੋ ਅੱਜ ਸਾਡੇ ਸੂਬੇ ਦਾ ਹਾਲ ਹੋਇਆ ਪਿਆ। ਇਹ ਸਾਰੇ ਜ਼ਿੰਮੇਦਾਰ ਬੰਦੇ ਨੇ ਜੋ ਇਹ ਕਰ ਰਹੇ ਨੇ, ਹੈ ਨਾ, ਜੋ ਇਹ ਸ਼ੋਅ ਕਰ ਰਹੇ ਨੇ, ਜੋ ਗਾਣੇ ਬਣਾ ਰਹੇ ਨੇ, ਜੋ ਜਿਹੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਯੂ ਨੋ। ਤੇ ਇਹ ਬੰਦਿਆਂ ਤੋਂ ਸਾਨੂੰ ਨਿਜਾਤ ਦਿਵਾਉਣੀ ਪਊਗੀ। ਸਾਨੂੰ ਕੁਛ ਆਪਣੇ ਬੱਚੇ ਲਿਆਣੇ ਪੈਣਗੇ ਪੂਰੇ ਗੁਰਸਿੱਖ, ਜਿੱਦਾਂ ਸਾਨੂੰ ਅਸੀਂ ਸੰਪੂਰਨ ਗੁਰਸਿੱਖ ਨਹੀਂ ਸਾਨੂੰ ਲੱਭਦਾ ਪਿਆ ਸੀ ਪੂਰੀ ਇੰਡਸਟਰੀ 'ਚ। ਸੋ ਇੱਕ ਉਹ ਫਾਈਟਰ ਸੀ ਸਾਡਾ ਜਿਹੜਾ ਮੇਨ ਹੀਰੋ ਹੈ ਸਤਨਾਮ ਸਿੰਘ, ਉਹਨੇ ਜਿੱਦਾਂ ਸਿੱਖ ਸਿਧਾਂਤ ਉੱਤੇ ਤੁਰਦਾ ਉਹ ਮੁੰਡਾ, ਤੇ ਉਹਨੇ ਫਿਰ ਐਵੋਲੂਸ਼ਨ ਨਿਕਲਿਆਉਣ ਦੀ ਕੋਸ਼ਿਸ਼ ਕੀਤੀ। ਸੋ ਉਹ ਸੰਪੂਰਨ ਸਿੱਖ ਸੀ। ਸਾਡੀ ਸਕ੍ਰਿਪਟਿੰਗ ਦੇ ਅਨੁਸਾਰ ਉਹਨੂੰ ਉਹ ਸੰਪੂਰਨ ਸਿੱਖ ਹੀ ਨਹੀਂ ਮਿਲਦਾ ਹੁਣ, ਜਾਂ ਫਿਰ ਜਿਹਨਾਂ ਸਹਿਸਧਾਰੀਆਂ ਨੂੰ ਦਾੜੀਆਂ ਦੂੜੀਆਂ ਲਾਈਆਂ ਜਾਂਦੀਆਂ ਨੇ, ਦੇਅਰ ਵਾਸ ਦ ਚੋਇਸ। ਸਾਨੂੰ ਏਦਾਂ ਲੱਗਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਸ ਚੀਜ਼ ਵੱਲ ਪ੍ਰਮੋਟ ਕਰਨਾ ਚਾਹੀਦਾ ਪੂਰੀ ਗੁਰਸਿੱਖੀ ਦੇ ਨਾਲ। ਇਹ ਨਹੀਂ ਕਿ ਅਸੀਂ ਸਿੱਖੀ ਛੱਡੀਏ ਕਿ ਅਸੀਂ ਜੇ ਸ਼ੋਅ ਬਿਜ਼ਨਸ 'ਚ ਜਾਂਦੇ ਹਾਂ ਤੇ ਆਪਾਂ ਸਿੱਖੀ ਛੱਡ ਕੇ ਹੀ ਜਾ ਸਕਦੇ ਹਾਂ। ਸ਼ੋਅ ਬਿਜ਼ਨਸ 'ਚ ਆਪਾਂ ਪੂਰੇ ਸੰਪੂਰਨ ਸਰੂਪ 'ਚ ਵੀ ਜਾ ਸਕਦੇ ਹਾਂ। ਸੋ ਵੀ ਡੋਂਟ ਹੈਵ ਟੂ ਇਹਨਾਂ ਦੇ ਮੁਤਾਬੀਆਂ ਨਹੀਂ ਹੋਣੀਆਂ ਚਾਹੀਦੀਆਂ। ਜੋ ਲੋਕ ਇਹਨਾਂ ਕੋਲ ਗਏ ਅਸੀਂ, ਕੁਛ ਇੱਕ ਬੰਦਿਆਂ ਦਾ ਨਾਂ ਨਹੀਂ ਮੈਂ ਲੈ ਸਕਦਾ, ਪਰ ਉਹਨਾਂ ਨੂੰ ਗਏ ਆ, ਉਹ ਕਹਿੰਦੇ ਸਰ ਅਸੀਂ ਇਹ ਮੂਵੀ ਨਹੀਂ ਕਰ ਸਕਦੇ, ਸਾਡੀਆਂ ਆਪਣੀਆਂ ਗੀਤ ਨਹੀਂ ਗਾ ਸਕਦੇ। ਉਹਨਾਂ ਨੂੰ ਗੱਲ ਛੱਡੋ ਮੂਵੀ ਦੀ, ਕਿਉਂ ਉਹਨਾਂ ਨੂੰ ਇਹ ਚੀਜ਼ ਲੱਗਦੀ ਕਿ ਬਈ ਜਿੱਥੇ ਮੁਨਾਫਾ ਹੈ, ਜਿੱਥੇ ਸਾਨੂੰ ਕ੍ਰਿਟੀਸਾਈਜ਼ ਨਹੀਂ ਹੈ, ਸਾਡਾ ਅੱਗੇ ਕੋਈ ਵਿਦਰੋਹ ਨਾ ਕਰੇ, ਸਾਡੇ ਕੋਈ ਬਿਜ਼ਨਸ ਨੂੰ ਪ੍ਰੋਬਲਮ ਨਾ ਹੋਵੇ। ਸੋ ਉਹ ਉੱਦਾਂ ਦੇ ਹੀ ਸਬਜੈਕਟ ਉਹ ਲੈਂਦੇ ਨੇ। ਸੋ ਵੀ ਹੈਵ ਟੂ ਕ੍ਰੀਏਟ ਆਵਰ ਓਨ ਐਕਚੁਅਲੀ ਟੀਮ। ਸਾਨੂੰ ਕੁਛ ਇੱਕ ਆਪਣੇ ਬੱਚਿਆਂ ਨੂੰ ਇਸ ਸ਼ੋਅਬਿਜ਼ 'ਚ ਲਿਆਉਣਾ ਚਾਹੀਦਾ ਕਿ ਬਈ ਤੁਸੀਂ ਆਪਣਾ ਸਾਂਭੋ, ਆਪਣਾ ਜਿਹੜੇ ਅਸੀਂ ਵੀ ਆਰ ਹੀਰੋ, ਬੇਸਿਕਲੀ ਵੀ ਆਰ ਹੀਰੋ। ਸਾਡੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਬਈ ਗਰੀਬ ਦੀ ਮਦਦ ਕਰਨੀ, ਬਈ ਕੋਈ ਡਿੱਗਿਆ ਉਹਨੂੰ ਚੱਕਣਾ, ਹੈ ਨਾ, ਬਈ ਤੁਸੀਂ ਵੰਡ ਕੇ ਛਕਣਾ, ਬਈ ਤੁਸੀਂ ਲੰਗਰ ਲਾ, ਇਹ ਸਾਰੀਆਂ ਹੀਰੋਜ਼ਮ ਹੈ। ਅਸੀਂ ਬੌਰਨ ਹੀਰੋ ਹਾਂ। ਸਾਡੇ ਗੁਰੂ ਸਾਹਿਬ ਨੇ ਸਾਨੂੰ ਹੀਰੋਜ਼ਮ ਤੋਂ ਇਲਾਵਾ ਹੋਰ ਕੋਈ ਚੀਜ਼ ਦੱਸੀ ਹੋਣੀ, ਬਈ ਹਰ ਇੱਕ ਨਾਲ ਪਿਆਰ ਕਰਨਾ, ਬਈ ਹਰ ਇੱਕ ਨੂੰ ਊਚ ਨੀਚ ਨਹੀਂ। ਇਹ ਸਾਰੇ ਹੀਰੋਆਂ ਦੀਆਂ ਕਰਤੂਤਾਂ ਨੇ ਨਾ, ਸਾਰੀਆਂ ਚੀਜ਼ਾਂ ਨੇ। ਸੋ ਦੀਸ ਥਿੰਗਸ ਅਸੀਂ ਤੇ ਬੇਸਿਕਲੀ ਹੀਰੋ ਹਾਂ। ਸੋ ਵੀ ਹੈਵ ਟੂ, ਸਾਨੂੰ ਡੈਫੀਨੇਟਲੀ ਆਪਣੇ ਬੱਚਿਆਂ ਨੂੰ ਸਾਨੂੰ ਆਪਣਾ ਇੱਕ ਐਸਾ ਸ਼ੁਰੂ ਕਰਨਾ ਚਾਹੀਦਾ ਉਪਰਾਲਾ ਕਿ ਬਈ ਸਾਡੇ ਬੱਚੇ ਸ਼ੋਅ ਵਿੱਚ ਆ ਸਕਣ ਤੇ ਉਹ ਵੀ ਮਸਟ ਪ੍ਰੈਜ਼ੈਂਟ ਆਵਰ ਸੈਲਫ ਔਨ ਦ ਸਟੇਜ ਵਿਦ ਸੰਪੂਰਨ ਬਾਣਾ ਦੇ ਨਾਲ, ਸੰਪੂਰਨ ਸਾਬਤ ਸੂਰਤ ਦੇ ਨਾਲ ਅਸੀਂ ਆਈਏ। ਇਹ ਅਸੀਂ ਆਪਣਾ, ਸਾਨੂੰ ਇਹਨਾਂ ਕੋਲ ਜਾਣ ਦੀ ਲੋੜ ਹੀ ਨਹੀਂ, ਇਹਨਾਂ ਨੂੰ ਕਰਨ ਦੋ ਜੇ ਕਰਦੇ। ਦਿਸ ਇਜ਼ ਮਾਈ ਸੁਜੈਸ਼ਨ ਟੂ ਆਵਰ ਕਮਿਊਨਿਟੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਸ ਸ਼ੋਅ ਬਿਜ਼ਨਸ 'ਚ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਡੈਫੀਨੇਟਲੀ ਵਿਦ ਦ ਅਸੂਲ, ਡੈਫੀਨੇਟਲੀ ਆਪਾਂ ਸਾਬਤ ਸੂਰਤ ਨਾਲ ਕੰਪਰੋਮਾਈਜ਼ ਕਿੱਥੇ ਨਹੀਂ ਕਰ ਸਕੇ। ਪਰ ਆਉਣ ਵਾਲੇ ਸਮੇਂ 'ਚ ਜਿੱਦਾਂ ਸਾਡੇ ਬੱਚੇ ਨੇ, ਬੋਡੀ ਬਿਲਡਰ ਨੇ, ਬੜੇ ਚੰਗੀ ਉਹਨਾਂ ਦੀ ਪਰਸਨੈਲਿਟੀਜ਼ ਨੇ, ਬਟ ਆਈ ਡੋਂਟ ਨੋ ਉਹ ਕਿਉਂ ਪਿੱਛੇ ਰਹਿੰਦੇ ਨੇ। ਅਸੀਂ ਦੇਖ ਲਿਆ ਕਿ ਇੱਕ ਸਿੰਗਰ ਹੈ, ਉਹ ਨਾ ਉਹਦਾ ਦਾੜਾ ਹੈ ਨਾ ਉਹਦਾ ਕੇਸ਼ ਨੇ,
ਪਿੱਛੇ ਉਹ ਨਿਹੰਗ ਸਿੰਘ ਆਪਣਾ ਉਹ ਗੱਤਕੇ ਖੇਡ ਰਹੇ ਨੇ, ਅੱਗੇ ਉਹ ਗੱਲਾਂ ਪਿਆ ਗੁਰੂਆਂ ਦੀਆਂ ਕਰਦਾ ਪਿਆ ਆਪਣਾ ਸਹਿਜ ਬੀਇੰਗ ਸਹਿਜਧਾਰੀ। ਸਾਡਾ ਸਿੱਖ ਕਿਉਂ ਨਹੀਂ ਕਹਿ ਸਕਦਾ? ਸਾਡਾ ਸਿੰਗਰ ਕੋਈ, ਸਾਡੇ ਬੱਚੇ ਕਿੱਥੇ ਨੇ ਜਿਹੜੇ ਆਪਣਾ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਹਿੱਟ ਕਰ ਸਕੀਏ ਜੀ, ਤੇ ਅਸੀਂ ਇੱਕ ਆਪਣਾ ਇੱਕ ਪੈਰਲਲ ਅਸੀਂ ਇਹਨਾਂ ਕੋਲ ਜਾਈਏ ਹੀ ਨਾ, ਅਸੀਂ ਆਪਣਾ ਇੱਕ ਪੈਰਲਲ ਇੱਕ ਐਸਾ ਗਰੁੱਪ ਕ੍ਰੀਏਟ ਕਰ ਸਕੀਏ ਜੋ ਆਪਣਾ ਇਹੋ ਜਿਹੀਆਂ ਮੂਵੀਆਂ ਨੂੰ ਅਸੀਂ ਪ੍ਰਮੋਟ ਕਰੀਏ ਆਪ ਹੀ ਖੁਦ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਦੱਸ ਰਹੇ ਹੋ ਕਿ ਆਪਣਾ ਇੱਕ ਪੈਰਲਲ ਸਿਸਟਮ ਕ੍ਰੀਏਟ ਕਰਨ ਦੀ ਵੀ ਨਾਲ ਜ਼ਰੂਰਤ ਹੈ, ਤਾਂ ਕਿ ਜਿਹੜੇ ਇੱਦਾਂ ਦੇ ਪ੍ਰੋਜੈਕਟਸ ਹੈਗੇ ਆ ਉਹਨਾਂ ਨੂੰ ਥਾਂ ਵੀ ਮਿਲ ਸਕੇ, ਸੰਗਤ ਦੇ ਵਿੱਚ ਵੀ, ਦਰਸ਼ਕਾਂ ਵੱਲੋਂ ਵੀ ਫਿਰ ਅੱਗੇ ਜਾ ਕੇ ਪ੍ਰੋਪਰ ਐਵੇਨਿਊਜ਼ ਦੇ ਥਰੂ ਉਹ ਸੰਗਤਾਂ ਤੱਕ, ਦਰਸ਼ਕਾਂ ਤੱਕ ਪਹੁੰਚ ਸਕਣ। ਵੀਰ ਜੀ, ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਚਾਹੂੰਗਾ, ਅਸੀਂ US ਕੈਨੇਡਾ ਦੇ ਵਿੱਚ ਕਿੱਥੇ ਕਿੱਥੇ ਇਹ ਮੂਵੀ ਲੱਗੀ ਹੈ, ਥੋੜ੍ਹੀਆਂ ਜਿਹੀਆਂ ਜੇ ਡਿਟੇਲਸ ਸਾਨੂੰ ਤੁਸੀਂ ਦੇ ਸਕੋ, ਤੇ ਨਾਲ ਹੀ ਜਿਹੜੇ ਦਰਸ਼ਕ ਸਰੋਤੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਜੇ ਉਹ ਇਸ ਮੂਵੀ ਨੂੰ ਦੇਖਣਾ ਚਾਹੁੰਦੇ ਆ, ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਕਿਸੇ ਗਾਈਡੈਂਸ ਦੇ ਲਈ ਜਾਂ ਹੋਰ ਵਧੇਰੇ ਇਨਫੋਰਮੇਸ਼ਨ ਦੇ ਲਈ, ਤੁਸੀਂ ਆਪਣੀ ਇਨਫੋਰਮੇਸ਼ਨ ਵੀ ਸਾਡੇ ਨਾਲ ਸਾਂਝੀ ਕਰ ਸਕੋ। ਜ਼ਰੂਰ। ਇਹ ਵੀਰ ਜੀ ਜਿਹੜੇ ਅਸੀਂ USA 'ਚ ਰਿਲੀਜ਼ ਕੀਤੀ ਹੈ, ਕੈਲੀਫੋਰਨੀਆ 'ਚ ਸਾਨੂੰ 5 ਥੀਏਟਰ ਮਿਲੇ ਨੇ। ਪਹਿਲਾਂ ਅਸੀਂ ਇੱਥੇ AMC ਓਨਟਾਰੀਓ ਮਿਲ, Ontario, Cinegrand, Fremont, Sierra Vista Cinema Clovis, Cinemark Yuba City ਵਿੱਚ, Cinemark 14+ XD Roseville, ਤੇ ਰੈਸਟ ਆਫ USA 'ਚ ਜਿੱਦਾਂ ਨਿਊ ਜਰਸੀ 'ਚ ਬਿਗ ਸਿਨੇਮਾ ਐਡੀਸਨ ਹੈ, ਸਿਆਟਲ 'ਚ ਸਿਨੇਮਾਰਕ ਫੈਡਰਲ ਵੇ ਹੈ, ਇੰਡੀਆਪੋਲਿਸ 'ਚ ਸਿਨੇਮਾਰਕ ਗ੍ਰੀਨਵੁੱਡ, ਇਰਵਿੰਗ 'ਚ ਫਨ ਏਸ਼ੀਆ ਰਿਚਰਡਸਨ, ਤੇ ਡੈਲਸ 'ਚ ਰੀਗਲ ਮੈਕਅਰਥਰ ਅਸੀਂ ਰਿਲੀਜ਼ ਕੀਤੀ ਹੈ ਇਨ ਅਮਰੀਕਾ ਜੀ। ਤੇ ਕੈਨੇਡਾ ਅਸੀਂ ਰਿਲੀਜ਼ ਕੀਤੀ ਹੈ 8 ਥੀਏਟਰਾਂ 'ਚ। ਇਹ ਸਿਲਵਰ ਸਿਟੀ ਬਰੈਂਪਟਨ ਸਿਨੇਮਾ, ਸਿਨੇਪਲੈਕਸ ਓਡੀਅਨ ਕੋਟਨੀ ਪਾਰਕ ਸਿਨੇਮਾ ਮਿਸੀਸਾਗਾ, ਸਿਨੇਪਲੈਕਸ ਸਿਨੇਮਾ ਸਿਟੀ ਨਾਰਥਗੇਟ ਵਿਨੀਪੈਗ, ਸਿਨੇਪਲੈਕਸ ਸਿਨੇਮਾ ਮੂਵੀ 12 ਐਡਮੰਟਨ, ਸਿਨੇਪਲੈਕਸ ਓਡੀਅਨ ਸਨਰਿਚ ਸਪੈਕਟਰਮ ਸਿਨੇਮਾ ਕੈਲਗਰੀ, ਸਿਲਵਰ ਸਿਟੀ ਰਿਵਰ ਕੋਰਟ ਸਿਨੇਮਾ ਰਿਚਮੰਡ, Cineplex Odeon Strawberry Hill Cinema Surrey ਤੇ Silver City Mission Cinema in Mission British Columbia। ਇਹ ਥਾਂ ਸਾਡੀਆਂ ਰਿਲੀਜ਼ਾਂ ਹੋਈਆਂ ਨੇ। ਮੇਰਾ ਵੀਰ ਜੀ ਤੁਸੀਂ ਯੂ ਕੈਨ ਕੰਟੈਕਟ ਮੀ, ਸਾਡੇ ਕੋਲ ਵੀਅਰ ਦੇ ਤੁਹਾਡੇ ਨਾਲ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਜਾਂ ਵਾਂਟ ਟੂ ਟੇਕ ਮਾਈ ਐਡਵਾਈਸ, ਮੇਰਾ ਕੈਨੇਡੀਅਨ ਨੰਬਰ ਹੈ 416-848-8639। This is my number where people can contact ਜੀ। ਤੇ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ? ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਤੇ ਇਸ ਮੂਵੀ ਦੇ ਬਾਬਤ, ਇੱਕ ਓਂਕਾਰ ਦੇ ਬਾਬਤ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ, ਸੰਗਤਾਂ ਨੂੰ? ਸੰਗਤਾਂ ਦੇ ਅੱਗੇ ਬੇਨਤੀ ਹੈ ਸਰ ਕਿ ਇਹ ਮੂਵੀ ਨੂੰ ਅਸੀਂ ਹਿੱਟ ਕਰਕੇ ਦਿਖਾਣਾ, ਇਹ ਮੂਵੀ ਨੂੰ ਅਸੀਂ ਸਪੋਰਟ ਕਰਨੀ ਹੈ, ਤਾਂ ਕਿ ਇਹੋ ਜਿਹੀਆਂ ਹੋਰ ਅਸੀਂ ਮੂਵੀਆਂ ਬਣਾ ਸਕੀਏ, ਹੋਰ ਵੀ ਪ੍ਰੋਡਿਊਸਰ ਇਸ 'ਚ ਹੱਥ ਪਾ ਸਕਣ। ਅੱਜ ਸਾਡੀ ਫਿਲੋਸਫੀ ਨੂੰ ਇੰਡੀਆ ਵਿੱਚ ਦਬਾਉਣ ਦੀ ਕੋਸ਼ਿਸ਼ ਜਾਰੀ ਹੈ, ਪੂਰੀ ਕੋਸ਼ਿਸ਼ ਜਾਰੀ ਕਿ ਸਾਡੀ ਸਿੱਖ ਫਿਲੋਸਫੀ ਨੂੰ ਡਾਇਲੂਟ ਕਰਤਾ ਜਾਏ ਜਾਂ ਉਹਨੂੰ ਖਤਮ ਕਰਤਾ ਜਾਏ। ਸੋ ਇਹ ਸਾਡੇ ਕੋਲ ਬਹੁਤ ਸਟਰੋਂਗ ਵੱਡਾ ਪੱਧਰ ਇੱਕ ਸਟੇਜ ਹੈ ਮੂਵੀ। ਇਹ ਮੂਵੀਆਂ ਦੇ ਰਾਹੀਂ ਅਸੀਂ ਬਹੁਤ ਲੋਕਾਂ ਤੱਕ ਪਹੁੰਚ ਸਕਦੇ ਹਾਂ, ਪ੍ਰਮੋਸ਼ਨ ਦੇ ਦੁਆਰਾ, ਸਿਨੇਮਾ ਦੇ ਦੁਆਰਾ, ਗੁਰਦੁਆਰਿਆਂ ਦੇ ਦੁਆਰਾ। ਇਹ ਸਾਰੀਆਂ ਗੱਲਾਂ ਤੇ ਡਿਬੇਟਾਂ ਸ਼ੁਰੂ ਹੋ ਜਾਂਦੀਆਂ ਨੇ ਮੂਵੀ ਬਣਾਉਣ ਦੇ ਨਾਲ। ਸੋ ਜੇ ਸਾਡੀ ਸਿੱਖ ਸੰਗਤ ਇਹੋ ਜਿਹੇ ਸਬਜੈਕਟਸ ਨੂੰ ਜਾ ਕੇ ਪ੍ਰਮੋਟ ਕਰਦੀ ਹੈ, ਮੇਰੀ ਬੇਨਤੀ ਹੈ ਸਾਡੀ ਸੰਗਤ ਅੱਗੇ ਕਿ ਅਸੀਂ ਇਹਨੂੰ ਸਪੋਰਟ ਕਰੀਏ, ਇਹਨੂੰ ਹਿੱਟ ਕਰਕੇ ਦਿਖਾਈਏ। ਸੋ ਆਉਣ ਵਾਲੇ ਸਮੇਂ 'ਚ ਸਾਡੀ ਫਿਲੋਸਫੀ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਮੂਵੀਆਂ ਬਣ ਸਕਣ। ਐਂਡ ਆਈ ਐਮ ਅਗੇਨ ਥੈਂਕਫੁਲ ਟੂ ਯੂ ਉਮਰਵੀਰ ਜੀ, ਯੂ ਹੈਵ ਗਿਵਨ ਅਸ ਦ ਟਾਈਮ। ਤੇ ਤੁਹਾਡਾ ਵੀ ਬਹੁਤ ਧੰਨਵਾਦ, ਸੰਗਤਾਂ ਦਾ ਵੀ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਸ਼ੁਕਰ ਪਰਮਾਤਮਾ ਦਾ ਜੋ ਅਸੀਂ ਇਸ ਮੂਵੀ ਨੂੰ ਇੱਥੇ ਤੱਕ ਲਿਆਉਣ ਤੇ ਕਾਬਲ ਵੀ ਹੋ ਸਕੇ। ਨਹੀਂ, ਬਿਲਕੁਲ ਤਲਵਿੰਦਰ ਸਿੰਘ ਜੀ, ਸਾਡਾ ਵੀ ਫਰਜ਼ ਬਣਦਾ ਹੈ ਜਿੰਨਾ ਕੁ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ ਇਸ ਪਲੇਟਫਾਰਮ ਦੇ ਜ਼ਰੀਏ ਸੰਗਤਾਂ ਤੱਕ ਤੁਹਾਡੀ ਆਵਾਜ਼ ਪਹੁੰਚਾਉਣ ਦੇ ਲਈ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਧੰਨਵਾਦ ਵੀ ਬਹੁਤ-ਬਹੁਤ ਕਰਦੇ ਹਾਂ, ਤੇ ਜਾਂਦੇ ਜਾਂਦੇ ਦਰਸ਼ਕਾਂ ਦੇ, ਸਰੋਤਿਆਂ ਦੇ ਚਰਨਾਂ ਦੇ ਵਿੱਚ ਅਪੀਲ ਵੀ ਕਰਦੇ ਹਾਂ ਵੀ ਇੱਦਾਂ ਦੇ ਜਿਹੜੇ ਪ੍ਰੋਜੈਕਟਸ ਹੈਗੇ ਆ, ਸਿੱਖ ਧਰਮ ਦੇ ਨਾਲ ਸੰਬੰਧਿਤ, ਆਈਡੀਓਲੋਜੀ ਦੇ ਨਾਲ ਸੰਬੰਧਿਤ, ਜਿਹੜੇ ਕਾਜ਼ ਨੂੰ ਪ੍ਰਮੋਟ ਕਰਦੇ ਆ, ਉਹਨਾਂ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ, ਇੱਕ ਮੈਸੇਜ ਹੁੰਦਾ ਉਸ ਮੂਵੀ ਦੇ ਵਿੱਚ ਜਾਂ ਕਿਸੇ ਹੋਰ ਪ੍ਰੋਜੈਕਟ ਦੇ ਵਿੱਚ, ਉਹ ਜ਼ਰੂਰ
ਅਸੀਂ ਆਪਣੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਜੋ ਵੀ ਉਹਦੇ 'ਚ ਯੋਗਦਾਨ ਪਾ ਸਕਦੇ ਹਾਂ ਉਹ ਸਾਨੂੰ ਪਾਉਣਾ ਚਾਹੀਦਾ ਹੈ ਤੇ ਇਹਨਾਂ ਪ੍ਰੋਜੈਕਟਸ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ। ਸੋ ਅੰਤ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਜਾਓ ਇਹਨਾਂ ਮੂਵੀ ਥੀਏਟਰਸ ਦੇ ਵਿੱਚ ਜਾ ਕੇ ਜ਼ਰੂਰ ਇਹ ਮੂਵੀ ਤੁਸੀਂ ਦੇਖੋ, ਆਪਣੇ ਬੱਚਿਆਂ ਨੂੰ ਵੀ ਤੁਸੀਂ ਨਾਲ ਲਿਜਾ ਸਕਦੇ ਹੋ। ਸੋ ਤਲਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।